टीवी 84 ਦੀ ਇਹ ਲਾਈਵ ਪੇਸ਼ਕਸ਼ ਦੇ ਵਿੱਚ ਮੈਂ ਤੁਹਾਡੀ ਆਪਣੀ ਸ਼ਹਿਰੀ ਦੱਤਾ ਇਸਤਕਬਾਲ ਕਰਦੀ ਹਾਂ ਆਪਣੇ ਸਾਰੇ ਹੀ ਦਰਸ਼ਕਾਂ ਦਾ ਜੀ ਆਇਆਂ ਨੂੰ ਵੈਲਕਮ। ਦੋਸਤੋ ਅਮਰੀਕਾ ਦੇ ਵਿੱਚ ਇੱਕ ਸ਼ੋਅ ਬਹੁਤ ਹੀ ਧੁੰਮਾ ਪਾ ਰਿਹਾ ਹੈਗਾ ਔਰ ਸਾਡਾ ਇੱਕ ਮੀਡੀਆ ਹੋਣ ਦੇ ਨਾਤੇ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਹੜੇ ਉਹ ਕਲਾਕਾਰ ਪੰਜਾਬ ਤੋਂ ਚੱਲ ਕੇ ਇੱਥੇ ਘਰ ਘਰ ਦੇ ਵਿੱਚ ਇੱਕ ਸੁਨੇਹਾ ਪਹੁੰਚਾ ਰਹੇ ਨੇ ਇੱਕ ਕਾਮੇਡੀ ਦੇ ਜ਼ਰੀਏ क्यों ना उन्होंने नाल थोड़े सारियां दी गलबात कराइए। दोस्तों बहुत जिम्मेवारी हुंदी है जेड़ा एक लीडर हुंदा है जेड़ा पिछे एक काफिला लैके उसदे अपने मोढियां ते जिम्मेवारी लैके चल रहा हुंदा है ते ओ लीडर ओ जेड़ा अगे एक मेन बंदा जेड़ा हुंदा है ओ खास हुंदा है क्योंकि उसदी सोच हुंदी है जेड़ी कि घर घर दे विच पहुंच रही हुंदी है। वो कौन है इस शो का खास बंदा इस शो का लीडर NRI शो जिसकी मैं गल कर रही हाँ दोस्तों आने वाली 17 नूं यानी कि परसों अक्तूबर 17 नूं न्यू जर्सी इस शो तुसी वेखोगे और 7 नवंबर नूं तुसी इस शो नूं वेखोगे। आओ उन्हां दी ही ज़बानी सुनदे हां कि इस शो की शुरुआत किवें हुई ते किवें उन्हां नूं इत्थे आके रिस्पॉन्स मिलिया। दोस्तों वेलकम करदी हां ढिल्लों साहब सत श्री अकाल जी आया नूं। सत श्री अकाल दत्ता साहब थैंक यू सो मच जी। सब तो पहला TV 84 देख रहे सारे दर्शकों को मेरे वालों बहुत ही अदब सत्कार ते प्यार दे नाल सत श्री अकाल है जी। जी ढिल्लों साहब तुसी मतलब मैं पर्सनल तौर ते तुहाडी फैन हाँ वाहिगुरू मैं कोई इंटरव्यू नहीं मैं ਤੁਹਾਨੂੰ ਕਰਨਾ ਹੈਗਾ। थैंक यू सो मच जी। ਸ਼ੋਅ ਦੇ ਬਾਰੇ ਸਾਰੇ ਅਮਰੀਕਾ ਸਾਰਿਆਂ ਨੂੰ ਪਤਾ ਹੈਗਾ ਕਿ ਤੁਹਾਡਾ ਇਹ ਸ਼ੋਅ ਹੈ ਜਗ੍ਹਾ ਜਗ੍ਹਾ ਪੋਸਟਰ ਲੱਗੇ ਨੇ ਤੁਹਾਡੇ ਹਾਊਸ ਫੁੱਲ ਜਾ ਰਹੇ ਨੇ ਵਾਹਿਗੁਰੂ ਦੀ ਕਿਰਪਾ ਮਹਾਰਾਜ ਦੀ ਜੀ ਥੈਂਕ ਯੂ ਸੋ ਮਚ। ਸੋ ਰਾਜਵੀਰ ਐਂਟਰਟੇਨਮੈਂਟ ਵੱਲੋਂ ਔਰ ਜੌਲ ਸਾਹਿਬ ਵੱਲੋਂ ਇਹ ਸ਼ੋਅ ਜਿਹੜਾ ਹੈ ਇਹ ਸਜਾਇਆ ਗਿਆ ਹੈ ਔਰ ਸਾਰੇ ਕਲਾਕਾਰ ਨੇ ਉਦਮ ਹੀ ਉਹਨਾਂ ਨੇ ਕੀਤਾ ਜੀ। ਬੜਾ ਵੱਡਾ ਰਿਸਕ ਹੁੰਦਾ ਹੈ ਕਿਉਂਕਿ ਸਿੰਗਰ ਦੇ ਸ਼ੋਅ ਸਿੰਗਰਸ ਦੇ ਹੁੰਦੇ ਰਹਿੰਦੇ ਨੇ ਜੀ ਹੈ ਨਾ ਆਮ ਤੌਰ ਤੇ ਤੁਸੀਂ ਦੇਖਦੇ ਰਹਿੰਦੇ ਹੋ ਬਹੁਤ ਹਜ਼ੂਮ ਬਹੁਤ ਕਰਾਊਡ ਉੱਥੇ ਜਾਂਦਾ ਹੈ ਜੀ। ਪਰ ਇਹ ਵਿਲੱਖਣ ਕਿਸਮ ਦਾ ਇੱਕ ਤੁਸੀਂ ਐ ਲਾ ਲਓ ਵੀ ਰੀਤ ਪਾਉਣ ਵਾਲੀ ਗੱਲ ਹੈ ਜੀ। ਅਸੀਂ 3-4 ਸਾਲ ਪਹਿਲਾਂ ਵੀ ਕਰਕੇ ਗਏ ਸੀਗੇ ਜੀ ਸਾਡਾ ਪਲੇ ਸੀਗਾ ਨੋਟੀ ਬਾਬਾ ਇਨ ਟਾਊਨ ਬੜਾ ਵਧੀਆ ਰਿਸਪੌਂਸ ਮਿਲਿਆ ਸੀਗਾ ਜੀ। ਤਾਂ ਹੁਣ ਇਹ ਹੈਗਾ NRI ਨਹੀਂ ਰਹਿਣਾ ਇੰਡੀਆ ਤਾਂ ਇਹ ਜਿਹੜੀ ਆਪਣੇ ਰਾਜਵੀਰ ਆਪਣੇ ਸੌਰੀ ਲਖਵੀਰ ਜੌਲ ਹੁਣੀ ਨੇ ਜੀ ਇਹਨਾਂ ਨੇ ਰਿਸਕ ਲਿਆ ਜੀ ਸਾਡੇ ਤੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿਉਂਕਿ ਸਾਰੇ ਜਿੰਨੇ ਵੀ ਦਰਸ਼ਕ ਨੇ ਇੱਥੋਂ ਦੇ ਜਿੰਨੇ ਦੇ ਚਾਹਣ ਵਾਲੇ ਨੇ ਜਿੰਨੇ ਸਰੋਤੇ ਨੇ ਜਾਂ ਸਾਨੂੰ ਸੁਣਨ ਵਾਲੇ ਜਾਂ ਦੇਖਣ ਵਾਲੇ ਜੀ ਉਹਨਾਂ ਦੇ ਰੂਬਰੂ ਕਰਾਇਆ ਜੀ ਉਹਨਾਂ ਦੇ ਸਨਮੁਖ ਹੋਣ ਦਾ ਸਾਨੂੰ ਮੌਕਾ ਦਿੱਤਾ ਜੀ। ਬੜਾ ਅੱਛਾ ਲੱਗਿਆ ਤੁਹਾਨੂੰ TV ਦੇ ਜ਼ਰੀਏ ਦੇਖ ਕੇ ਫਿਲਮਾਂ ਦੇ ਜ਼ਰੀਏ ਤੁਹਾਨੂੰ ਦੇਖਿਆ ਹੈਗਾ ਅੱਜ ਤੁਹਾਡੇ ਸਾਹਮਣੇ ਬੈਠ ਕੇ ਤੁਹਾਨੂੰ ਐਜ਼ ਅ ਪਰਸਨ ਜਾਣਨ ਦੀ ਇੱਕ ਗੁਸਤਾਖੀ ਮੈਂ ਕਹਾਂਗੀ ਕਿਉਂਕਿ ਤੁਹਾਨੂੰ ਸਾਰੇ ਬਹੁਤ ਪਿਆਰ ਕਰਦੇ ਨੇ। ਔਰ ਢਿੱਲੋਂ ਸਾਹਿਬ ਸ਼ੁਰੂਆਤ ਕਿਵੇਂ ਹੋਈ ਮਤਲਬ ਤੁਸੀਂ ਇਸ ਸ਼ੋਅ ਨੂੰ ਸਜਾਇਆ ਹੈ ਤੁਹਾਡਾ ਆਈਡੀਆ ਸਾਰਾ ਕੁਝ ਤੁਸੀਂ ਕੀਤਾ ਹੈ ਸੋ ਤੁਸੀਂ ਦੱਸੋ ਕਿ ਤੁਹਾਡੇ ਮਨ ਦੇ ਵਿੱਚ ਇਹ ਬਹੁਤ ਚੈਲੰਜਿੰਗ ਹੈ ਜੀ ਕਿਵੇਂ ਹੋਏਗਾ ਲੋਕੀ ਕਿਸ ਤਰ੍ਹਾਂ ਪਸੰਦ ਕਰਨਗੇ NRI ਕਿਵੇਂ ਨਾਮ ਤੁਸੀਂ ਇਹ ਨਾਮ ਦੇ ਬਾਰੇ ਦੱਸੋ ਕਿਵੇਂ ਇਹ ਨਾਮ ਤੁਹਾਡੇ ਮਨ ਚ ਆਇਆ। ਜੇ ਇਕੱਲੇ ਨਾਮ ਤੋਂ ਲਈਏ ਫਿਰ ਤਾਂ ਜੀ ਇੱਕ ਜਿਹੜਾ ਸਮਾਜ ਦੇ ਵਿੱਚ ਜਦੋਂ ਤੁਹਾਨੂੰ ਇੱਕ ਤੁਸੀਂ ਵਿਲੱਖਣ ਪਛਾਣ ਬਣਾਉਂਦੇ ਜਾਂਦੇ ਹੋ ਨਾ ਜਦੋਂ ਤੁਸੀਂ ਆਰਟਿਸਟ ਸਥਾਪਿਤ ਹੁੰਦੇ ਹੋ ਤਾਂ ਕਰੋੜਾਂ ਲੋਕਾਂ ਦੇ ਵਿੱਚੋਂ ਤੁਹਾਡੀ ਪਹਿਚਾਣ ਬਣ ਕੇ ਉੱਤੇ ਆਉਂਦੀ ਹੈ ਜੀ। ਤੁਸੀਂ ਹੈ ਨਾ ਤੁਸੀਂ ਬੜੇ ਭਾਗਿਆਸ਼ਾਲੀ ਮੰਨਦੇ ਹੋ ਆਪਦੇ ਆਪਣੇ ਪਰਮਾਤਮਾ ਦੀ ਬੜੀ ਕਿਰਪਾ ਹੁੰਦੀ ਹੈ ਜਦੋਂ ਤੁਸੀਂ ਇੰਨੇ ਲੋਕਾਂ ਦੇ ਵਿੱਚੋਂ ਨਾਮ ਬਣਦਾ ਜਦੋਂ ਤੁਹਾਡਾ ਤਾਂ ਤੁਸੀਂ ਸੋਸਾਇਟੀ ਦੇ ਰੋਲ ਮਾਡਲ ਹੁੰਦੇ ਹੋ। ਤੁਹਾਨੂੰ ਲੋਕ ਪਸੰਦ ਕਰਦੇ ਨੇ ਤੁਹਾਡੇ ਫੈਨ ਬਣ ਜਾਂਦੇ ਆ ਤੁਹਾਨੂੰ ਫੋਲੋ ਅਪ ਕਰਦੇ ਵੀ ਤੁਸੀਂ ਕੀ ਕਰਦੇ ਹੋ ਰੋਜ਼ਾਨਾ ਮਰਾ ਜ਼ਿੰਦਗੀ ਦੇ ਵਿੱਚ ਤੁਹਾਡੀਆਂ ਕਿੱਦਾਂ ਦੀਆਂ ਕੀ ਕਰਦਾ ਕਿੱਦਾਂ ਦੇ ਬਿਆਨ ਕਰਦਾ ਜਾਂ ਕੀ ਕਰਦਾ ਤਾਂ ਤੁਹਾਡਾ ਇੱਕ ਆਪਦੇ ਆਪ ਵਿੱਚ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਵੀ ਸਮਾਜਿਕ ਜਿਹੜੀਆਂ ਕੁਰੀਤੀਆਂ ਨੇ ਜਾਂ ਸਮਾਜਿਕ ਬੁਰਾਈਆਂ ਨੇ ਉਹਨਾਂ ਦੇ ਅਗੇਂਸਟ ਕਿਉਂਕਿ ਸਾਰਥਕ ਹੋਣਾ ਕਮੇਡੀ ਤੁਸੀਂ ਚੁਟਕਲਿਆਂ ਨਾਲ ਵੀ ਕਰ ਸਕਦੇ ਹੋ ਜਾਂ ਉਦਾਂ ਤੁਸੀਂ 2-3 ਘੰਟੇ ਬੜਾ ਵਧੀਆ ਸਟੈਂਡ ਅਪ ਕਮੇਡੀ ਨਾਲ ਵੀ ਹੱਸਾ ਸਕਦੇ ਜਿਹੜੇ ਹੈ ਨਾ ਜੀ ਸਿੰਪਲ ਤੇ ਲੋਕ ਹੱਸਣਾ ਚਾਹੁੰਦੇ ਨੇ ਅਸੀਂ ਉਦਾਂ ਵੀ ਹੱਸਾ ਸਕਦੇ ਹਾਂ ਪਰ ਉਹਦੇ ਪਿੱਛੇ ਇੱਕ ਸਾਰਥਕ ਹੋਣਾ ਕੋਈ ਉਹਦੇ ਪਿੱਛੇ ਮੰਤਵ ਹੋਣਾ ਜਾਂ ਉਹਦਾ ਕੋਈ ਮੀਨਿੰਗਫੁਲ ਅਸਰ ਹੋਣਾ ਸਮਾਜ ਦੇ ਵਿੱਚ ਤੁਸੀਂ ਇਦਾਂ ਦੀ ਛਾਪ ਛੱਡ ਸਕੋ ਜੇ ਵੀ ਤੁਹਾਨੂੰ ਲੋਕਾਂ ਨੂੰ ਲੱਗੇ ਵੀ ਹਾਂ ਯਾਰ ਇਹਦੇ ਵਿੱਚ ਇੱਕ ਮੈਸੇਜ ਵੀ ਬਹੁਤ ਵਧੀਆ ਤਾਂ ਅਸੀਂ ਉਹ ਵੱਡਾ ਜਿਹੜਾ ਤੁਸੀਂ ਤਰੀਕੇ ਨਾਲ ਲਾ ਲਓ ਤਾਂ ਸਾਡਾ ਇਹੀ ਸੀਗਾ ਮਕਸਦ ਵੀ ਪੰਜਾਬ ਦੇ ਵਿੱਚ ਤੁਸੀਂ 7 ਸਮੁੰਦਰ ਪਾਰ ਅਸੀਂ ਆਏ ਹਾਂ ਜੀ ਤਾਂ ਅਸੀਂ ਹੁਣ ਦਾ ਪੰਜਾਬ ਦਿਖਾਉਣਾ ਚਾਹੁੰਦੇ ਹਾਂ ਉੱਥੇ ਕੀ ਕੁਝ ਵਾਪਰ ਰਿਹਾ ਕਿੱਦਾਂ ਦਾ ਪੰਜਾਬ ਹੈ ਕਿ ਉੱਥੇ ਸਿਸਟਮ ਕਿੱਦਾਂ ਦਾ ਹੈ ਨਾ ਸਰਕਾਰਾਂ ਕਿੱਦਾਂ ਦੀਆਂ ਨੇ ਸਾਡਾ ਸਿਸਟਮ ਦੇ ਖਿਲਾਫ ਉੱਥੋਂ ਦੇ ਸਾਡਾ ਨਿੱਜੀ ਕਿਸੇ ਪਰਸਨ ਦੇ ਨਾਲ ਸਾਡਾ ਉਹ ਹੈ ਨਹੀਂ ਜੀ ਪਰ ਉੱਥੋਂ ਦਾ ਜਿੱਦਾਂ ਜਿਹੜਾ ਕੁਝ ਹੋ ਰਿਹਾ ਜਿਹੜਾ ਕੁਝ ਵਾਪਰ ਰਿਹਾ ਉਹ ਅਸੀਂ ਪੰਜਾਬ ਦੀ ਇੱਕ ਦਿੱਖ ਲੈ ਕੇ ਆਪਣੇ ਭੈਣਾਂ ਭਰਾਵਾਂ ਮਾਤਾਵਾਂ ਦੇ ਕੋਲੇ ਪਹੁੰਚੇ ਹਾਂ। ਢਿੱਲੋਂ ਸਾਹਿਬ ਤੁਹਾਨੂੰ ਇੱਥੇ ਜਿਹੜੀ ਆਡੀਅנס ਜਿਨ੍ਹਾਂ ਨੇ ਤੁਹਾਨੂੰ ਵੇਖਿਆ ਹੈਗਾ ਉਹਨਾਂ ਦੇ ਵੱਲੋਂ ਤੁਹਾਨੂੰ ਰਿਸਪੌਂਸ
ਉਸ ਮੈਸੇਜ ਵੱਲ ਵੀ ਆਇਆ ਕਿ ਤੁਸੀਂ ਇਹ ਮੈਸੇਜ ਦਿੱਤਾ ਸਾਨੂੰ ਦੇਖ ਕੇ? ਬਹੁਤ ਬਹੁਤ ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ ਲੱਗਦਾ ਜੀ। ਤਾਂ ਹੀ ਤੁਸੀਂ ਜਦੋਂ ਰਿਸਪੌਂਸ ਮਿਲਦਾ ਹੈ ਕਿ ਐਕਚੁਅਲੀ ਸਿੰਪਲ ਮੈਂ ਗੱਲ ਕਹਿਣਾ ਨਾ, ਕਈ ਜਦੋਂ ਕਹਿੰਦੇ ਨੇ ਵੀ ਤੁਸੀਂ ਮੈਂ ਦੇਖਦਾ ਉਹਨਾਂ ਸਿੰਗਰਸ ਨੂੰ ਕਹਿੰਦੇ ਨੇ ਵੀ ਫਲਾਣੇ ਨੇ ਗਾਣਾ ਬੜਾ ਮਾੜਾ ਕੱਢਿਆ ਜੀ, ਉਹਦੇ ਪਿੱਛੇ ਜਿਹੜੀਆਂ ਤੁਸੀਂ ਉਹ ਛੋਟੇ ਕੱਪੜੇ ਪਾ ਕੇ ਕੁੜੀਆਂ ਨੱਚਦੀਆਂ ਸੀ ਜਾਂ ਉਹ ਸਾਨੂੰ ਦੇਖਣਾ ਬੜਾ ਮਾੜਾ ਲੱਗਦਾ। ਤਾਂ ਮੈਂ ਉਹ ਕਹਿਣਾ ਹੁੰਦਾ ਵੀ ਉਹ ਗਾਣਾ ਉਹ ਤਾਂ ਚੱਲਦਾ ਜੇ ਤੁਸੀਂ ਦੇਖਦੇ ਹੋ। ਜੇ ਆਪਾਂ ਤੁਸੀਂ ਤੁਹਾਨੂੰ ਪ੍ਰੋਸਟਣਗੇ ਜੇ ਤੁਸੀਂ ਉਸ ਚੀਜ਼ ਨੂੰ ਦੇਖੋ ਹੀ ਨਾ। ਕਈ ਫਿਲਮਾਂ ਇਦਾਂ ਦੀਆਂ ਆਉਂਦੀਆਂ ਨੇ ਜੋ ਤੁਸੀਂ ਉਹਨੂੰ ਰਿਸਪੌਂਸ ਦਿੰਦੇ ਹੋ ਤਾਂ ਉਹ ਅੱਗੇ ਬਣਾਉਣ ਦੀ ਉਹਨਾਂ ਦੀ ਹਿੰਮਤ ਪੈਂਦੀ ਹੈ। ਜਦੋਂ ਤੁਸੀਂ ਉਹਨੂੰ ਰਿਸਪੌਂਸ ਹੀ ਨਹੀਂ ਦੋਗੇ ਕਿਸੇ ਗੱਲ ਨੂੰ ਤਾਂ ਉਹਦੀ ਹਿੰਮਤ ਹੀ ਨਹੀਂ ਪੈਣੀ ਮੁੜ ਕੇ ਉਦਾਂ ਦਾ ਕੰਮ ਕਰਦੀ, ਹੈ ਨਾ ਜੀ। ਬਿਲਕੁਲ ਠੀਕ ਹੈ। ਤਾਂ ਉਹ ਕਹਿਣਾ ਜੀ ਤਾਂ ਹੀ ਸਾਡੀ ਹਿੰਮਤ ਹੋਈ ਹੈ, ਸਾਨੂੰ ਇੰਨਾ ਵਧੀਆ ਰਿਸਪੌਂਸ ਮਿਲਿਆ। ਪਹਿਲਾਂ ਅਸੀਂ ਪਲੇਸ ਕੀਤੇ ਨੇ ਜੀ, ਤੇ NRI ਤੁਸੀਂ ਗੱਲ ਕਰ ਰਹੇ ਸੀਗੇ, ਉਹ ਸਿਰਫ 9 ਤੋਂ ਮੇਰੇ ਖਿਆਲ ਕਾਫੀ ਹੱਦ ਤੱਕ ਕਲੀਅਰ ਹੋ ਜਾਂਦਾ ਜੀ। ਨਹੀਂ ਰਹਿਣਾ ਇੰਡੀਆ ਇਹਦਾ ਹੈਗਾ ਜੀ। ਤਾਂ ਉਹ ਕਿਉਂ ਨਹੀਂ ਰਹਿਣਾ ਇੰਡੀਆ, ਕਿਉਂ ਨਹੀਂ ਹਰੇਕ ਬੰਦਾ ਕਿਉਂ ਬਾਹਰ ਨੂੰ ਭੱਜਣਾ ਚਾਹੁੰਦਾ? ਕਿਉਂਕਿ ਉੱਥੇ ਹਿਊਮਨ ਸਿਕਿਉਰਿਟੀ ਹੈ ਨਹੀਂ, ਉੱਥੋਂ ਦਾ ਸਿਸਟਮ ਹੈ ਨਹੀਂ ਜਿੱਥੇ ਅਸੀਂ ਵਸ ਰਹੇ ਹਾਂ, ਜਿੱਥੇ ਅਸੀਂ ਰਹਿ ਰਹੇ ਹਾਂ। ਢਿੱਲੋਂ ਸਾਹਿਬ, ਇਹ ਗੱਲਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਬਹੁਤ ਵੱਡੀ ਗੱਲ ਹੈ ਜੀ ਜੀ, ਕਿਉਂਕਿ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਫਿਰ ਵਿਚਰਨਾ ਹੈ। ਬਿਲਕੁਲ ਬਿਲਕੁਲ। ਉੱਥੇ ਪੋਲੀਟੀਸ਼ੀਅਨਸ ਵੀ ਨੇ, ਉੱਥੇ ਪਾਵਰ ਵੀ ਹੈ, ਉੱਥੇ ਪੈਸਾ ਵੀ ਹੈ, ਉੱਥੇ ਸਾਰੀਆਂ ਚੀਜ਼ਾਂ ਬੋਲਦੀਆਂ ਨੇ, ਪਰ ਉਸ ਨੂੰ ਇੱਥੇ ਤੱਕ ਪਹੁੰਚਾਉਣਾ ਆਪਣੇ ਆਪ ਦੇ ਵਿੱਚ ਇੱਕ ਮਤਲਬ ਬੜਾ ਵੱਡਾ ਚੈਲੰਜ ਹੈ। ਨਹੀਂ, ਚੈਲੰਜ ਤਾਂ ਹੈਗੀ ਜੀ, ਪਰ ਤੁਹਾਨੂੰ ਤੁਸੀਂ ਜਿੱਥੇ ਮੈਂ ਬੈਠਾ ਇਸ ਸਥਾਨ ਤੇ ਜਾਂ ਜਿੱਥੇ ਜਿਹੜੀ ਕੁਰਸੀ ਤੇ ਮੈਂ ਹੁਣ ਬੈਠਾ ਉਹ ਸਾਰੇ ਚਾਹਣ ਵਾਲਿਆਂ ਦੀ ਖਾਤਰ ਮੈਂ ਇੱਥੇ ਬੈਠਾ ਜੀ, ਕਿਉਂਕਿ ਉਹ ਮੈਨੂੰ ਚਾਹੁੰਦੇ ਨੇ ਤਾਂ ਮੈਂ ਇੱਥੇ ਬੈਠਾ ਜੀ। ਜਿੰਨੀ ਆਡੀਅנס ਹੈ, ਆਡੀਅנס ਮੇਰੇ ਕਰਕੇ ਨਹੀਂ, ਮੈਂ ਆਡੀਅנס ਦੇ ਕਰਕੇ ਉਹਨਾਂ ਦਾ ਸਾਜਿਆ ਹੋਇਆ ਮੈਂ ਇੱਥੇ ਤੱਕ। ਤਾਂ ਮੇਰਾ ਫਰਜ਼ ਬਣਦਾ ਜੀ ਮੈਂ ਅਸਲੀਅਤ ਪੇਸ਼ ਕਰਨਾ, ਹੈ ਨਾ ਜੀ। ਜਦੋਂ ਸਾਰਿਆਂ ਦਾ ਪਿਆਰ ਮੇਰੇ ਨਾਲ ਤਾਂ ਮੈਨੂੰ ਲੱਗਦਾ ਨਹੀਂ, ਜਦੋਂ ਪ੍ਰਮਾਤਮਾ ਤੇ ਜਦੋਂ ਸਾਰੇ ਆਵਾਮ ਜਿਹੜਾ ਨਾਲ ਹੁੰਦਾ ਤਾਂ ਤੁਹਾਨੂੰ ਕੋਈ ਮੇਰੇ ਖਿਆਲ ਕੋਈ ਤਾਕਤ ਨਹੀਂ ਦੁਨੀਆ ਦੀ ਜਿਹੜੀ ਤੁਹਾਨੂੰ ਵਾਕਈ ਨਹੀਂ ਕੋਈ ਤੁਹਾਨੂੰ ਰੋਕ ਸਕਦਾ। ਬੜੀ ਵੱਡੀ ਪਾਵਰ ਹੁੰਦੀ ਹੈ ਜੀ ਬਿਲਕੁਲ ਠੀਕ ਗੱਲ ਹੈ। ਚਾਹਣ ਵਾਲਿਆਂ ਦੇ ਵਿੱਚ ਉਹਨਾਂ ਦੀਆਂ ਦੁਆਵਾਂ ਨੇ, ਉਹਨਾਂ ਦੀਆਂ ਬਲੇਸਿੰਗਸ ਨਾਲ ਇੱਥੇ ਆ ਜੀ। ਬਿਲਕੁਲ ਸਹੀ ਗੱਲ ਹੈ। ਸੋ ਢਿੱਲੋਂ ਸਾਹਿਬ, ਸ਼ੋਅ ਦੇ ਨਾਮ ਦੀ ਤੇ ਗੱਲ ਹੋ ਗਈ ਕਿ ਇੰਡੀਆ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਉਹ ਇੱਕ ਮੈਸੇਜ ਤੁਹਾਡੇ ਸ਼ੋਅ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਰਿਹਾ ਹੈਗਾ। ਤੁਸੀਂ ਬਤੌਰ ਇੱਕ ਸਟੇਜ ਕਲਾਕਾਰ, ਤੁਹਾਨੂੰ ਲੱਗਦਾ ਹੈ ਕਿ ਟੀਵੀ ਦੇ ਵਿੱਚ ਕੰਮ ਕਰਨਾ, ਫਿਲਮਾਂ ਦੇ ਵਿੱਚ ਕੰਮ ਕਰਨਾ, ਇਹ ਕਿੰਨਾ ਕੁ ਤੁਹਾਨੂੰ ਫਰਕ ਲੱਗਦਾ ਹੈ? ਕਿ ਕੋਈ ਫਰਕ ਹੈ? ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਦੱਸੋ ਪਲੀਜ਼। ਮੈਂ ਸਿੱਧਾ ਕਹਾਂ ਤਾਂ ਇਹ ਬਹੁਤ ਸੀਮਤ ਜਿਹੜਾ ਥੀਏਟਰ ਹੈ ਜੀ, ਇਹਨੂੰ ਬਹੁਤ ਸੀਮਤ ਲੋਕ ਦੇਖਦੇ ਨੇ। 500 ਬੰਦਾ ਜਾਂ 1000 ਬੰਦਾ, 1500 ਬੰਦਾ, ਜਾਂ ਬੰਦੋ ਮੈਕਸਿਮਮ 5000 ਜਾਂ 6000 ਤੱਕ ਜਿਹੜੇ ਸਾਨੂੰ ਦੇਖੇ। ਜਿਵੇਂ ਹਰਸ਼ੀ ਸੈਂਟਰ ਟੋਰਾਂਟੋ ਦੇ ਵਿੱਚ ਸੀਗਾ ਜੀ, ਉੱਥੇ 6000 ਬੰਦਾ ਸਾਨੂੰ ਦੇਖਣ ਆਇਆ ਸੀ ਮੈਕਸਿਮਮ। ਇੰਨੇ ਸੀਮਤ ਲੋਕ ਤੁਹਾਨੂੰ ਦੇਖਦੇ ਨੇ ਤੇ ਇਹਦੇ ਚ ਪੈਸੇ ਬੜੇ ਸੀਮਤ ਹੁੰਦੇ ਨੇ, ਐਕਸਪੋਜ਼ਰ ਬੜਾ ਸੀਮਤ ਹੈ ਜੀ। ਸਭ ਤੋਂ ਵੱਡੀ ਗੱਲ ਹੈ ਰਿਵਾਈਂਡ ਬਟਨ ਹੈ ਨਹੀਂ ਜੀ। ਜਿਹੜਾ ਤੁਸੀਂ ਸਟੇਜ ਦੇ ਉੱਤੇ ਕੁਝ ਵੀ ਫੰਬਲ ਵੱਜ ਗਿਆ ਜਾਂ ਤੱਤ ਕੁਝ ਵੀ ਹੋ ਗਿਆ ਤਾਂ ਉਹ ਲਾਈਵ ਹੈ, ਤੁਹਾਨੂੰ ਲਾਈਵ ਰਿਸਪੌਂਸ ਮਿਲ ਜਾਂਦਾ। ਔਰ ਤੁਸੀਂ ਕਿੱਦਾਂ ਦਾ ਕਰ ਰਹੇ ਹੋ, ਤੁਸੀਂ ਡਾਇਲੌਗ ਕਿੱਦਾਂ ਦੇ ਬੋਲ ਰਹੇ ਹੋ, ਤੁਸੀਂ ਅਦਾਕਾਰੀ ਤੁਹਾਡੀ ਕਿੱਦਾਂ ਦੀ ਹੈ, ਪੇਸ਼ਕਾਰੀ ਤੁਹਾਡੀ ਕਿੱਦਾਂ ਦੀ ਹੈ, ਤੁਹਾਡਾ ਕਮਿਊਨੀਕੇਸ਼ਨ ਕਿੱਦਾਂ ਦਾ ਲੋਕਾਂ ਦੇ ਨਾਲ, ਤੁਹਾਨੂੰ ਮੌਕੇ ਤੇ ਰਿਸਪੌਂਸ ਸਾਹਮਣੇ ਬੈਠੇ ਨੇ ਦੇ ਦੇਣਾ। ਤਾੜੀਆਂ ਮਾਰਨ ਤੋਂ ਤੁਹਾਨੂੰ ਪਤਾ ਲੱਗਣਾ, ਬੰਦੇ ਨੂੰ ਫੀਡਬੈਕ ਨਾਲ ਮਿਲਦਾ, ਹੌਸਲਾ ਵੱਧਦਾ ਜਾਂਦਾ ਹੈ ਜੀ। ਤੇ ਜਿਹੜੀ ਫਿਲਮ ਹੈ ਜੀ, ਉਹਦੇ ਚ ਸਭ ਤੋਂ ਪਹਿਲਾਂ ਤਾਂ ਰੀਟੇਕ ਬਹੁਤ ਨੇ, ਹੈ ਨਾ। ਜ਼ਿੰਦਗੀ 'ਚ ਰੀਟੇਕ ਕੋਈ ਨਹੀਂ, ਇਹ ਥੀਏਟਰ ਜ਼ਿੰਦਗੀ ਦੀ ਤਰ੍ਹਾਂ ਜੀ, ਜਿਹੜਾ ਲੰਘ ਗਿਆ ਤਾਂ ਵਕਤ ਉਹ ਗੁਜ਼ਰ ਗਿਆ, ਹੈ ਨਾ ਜੀ। ਤਾਂ ਉਹ 'ਚ ਰੀਟੇਕਸ ਬਹੁਤ ਨੇ ਜੀ। ਤਾਂ ਕਿਉਂਕਿ ਕਦੇ ਤੁਸੀਂ ਐਕਟਰ ਫੰਬਲ ਕਰ ਜਾਂਦਾ ਹੈ ਜਾਂ ਕਦੇ ਡਾਇਰੈਕਟਰ ਨੂੰ ਠੀਕ ਨਹੀਂ ਲੱਗਿਆ ਜੀ, ਤੇ ਕਦੇ ਟੈਕਨੀਕਲ ਫਾਲਟ ਹੋ ਜਾਂਦੇ ਨੇ, ਤਾਂ ਉਹ ਵਾਰੀ ਤੁਸੀਂ ਕਹਿੰਦੇ ਮੈਂ ਸੈਟੀਸਫਾਈ ਹੈ ਨਹੀਂ, ਦੁਬਾਰੇ ਕਰ ਲਓ ਜੀ, ਹੈ ਨਾ। ਫਿਰ ਉਹ 'ਚ ਡਬਿੰਗ ਹੁੰਦੀ ਹੈ ਵੱਖਰੇ ਤਰੀਕੇ ਨਾਲ, ਹੈ ਨਾ ਜੀ। ਤਾਂ ਇੱਕ ਵਾਰੀ ਕਰਕੇ ਤੁਸੀਂ ਬਹੁਤ ਲੰਮੇ ਸਮੇਂ 'ਚ ਇੱਕ ਫਿਲਮ ਬਣਦੀ ਹੈ, ਉਹ 'ਚ ਪੈਸਾ ਬਹੁਤ ਜ਼ਿਆਦਾ ਹੈ, ਸ਼ੋਹਰਤ ਬਹੁਤ ਜ਼ਿਆਦਾ ਹੈ। ਇੱਕ ਫਿਲਮ ਬਣਾਈ ਤਾਂ ਕਰੋੜਾਂ ਲੋਕਾਂ ਨੇ ਦੇਖ ਲੈਣੀ ਹੈ, ਜਿੱਥੇ ਹਿੰਦੁਸਤਾਨ, ਪਾਕਿਸਤਾਨ, ਵਾਟਐਵਰ, ਜਿੱਥੇ ਦੁਨੀਆ ਦੇ ਵਿੱਚ ਹਿੰਦੁਸਤਾਨੀ ਜਾਂ ਪੰਜਾਬੀ ਬੈਠੇ ਨੇ, ਜਿੱਥੇ ਪਿਆਰ ਕਰਨ ਵਾਲੇ ਬੈਠੇ ਨੇ, ਉਹ ਸਾਰੇ ਦੇਖਦੇ ਨੇ ਜੀ। ਤਾਂ ਐਕਸਪੋਜ਼ਰ ਬਹੁਤ ਜ਼ਿਆਦਾ ਹੈ ਜੀ, ਉਹ 'ਚ ਸ਼ੋਹਰਤ ਜ਼ਿਆਦਾ ਹੈ। ਤਾਂ ਥੀਏਟਰ ਕਰਨਾ, ਪਰ ਥੀਏਟਰ ਸਾਡੀ ਭੁੱਖ ਹੈ, ਕਿਉਂਕਿ ਥੀਏਟਰ ਦੀ ਪੈਦਾਇਸ਼ ਆ ਅਸੀਂ, ਹੈ ਨਾ। ਸਾਡੀ ਮਾਂ ਹੈ ਜਿਹਨੇ ਸਾਨੂੰ ਖਾਣ ਨੂੰ ਪੀਣ ਨੂੰ, ਜਿੱਥੇ ਅਸੀਂ ਬੈਠੇ ਹਾਂ ਉਹਦੀ ਬਦੌਲਤ ਬੈਠੇ ਹਾਂ ਜੀ, ਕਿਉਂਕਿ ਐਮਏ ਥੀਏਟਰ ਐਂਡ ਟੈਲੀਵਿਜ਼ਨ ਤੋਂ ਪਾਸ ਆਊਟ ਹਾਂ ਜੀ ਮੈਂ। ਤਾਂ ਥੀਏਟਰ ਕਰਨਾ ਆਪਣੀ ਭੁੱਖ ਹੈ ਜੀ। ਇੱਕ ਕਲਾਕਾਰ ਦੀ ਮੇਰੇ ਖਿਆਲ ਭੁੱਖ ਹੁੰਦੀ ਹੈ ਜਿਹੜੀ, ਉਹ ਜਿਹੜੀ ਅੰਦਰਲੀ ਭੁੱਖ ਹੈ, ਜਿਹੜੀ ਦੁਨਿਆਵੀ ਭੁੱਖ ਹੈ, ਉਹ ਤਾਂ ਉਹ ਤੋਂ ਮਿਟਦੀ ਹੈ ਜੀ, ਹੈ ਨਾ ਜੀ। ਉਹ ਹੈਗੀ ਸਾਡੀ ਮਾਸੀ ਹੈ ਉਹ ਵੀ, ਪਰ ਮਾਂ ਦੀ ਬੁੱਕਲ 'ਚ ਬਹਿ ਕੇ ਜੋ ਪਿਆਰ ਮਿਲਦਾ ਉਹ ਉਹੀ ਹੈ, ਹੈ ਨਾ ਜੀ। ਇੱਕ ਉਹ ਅਦਾਕਾਰ ਹੀ ਜਾਣਦਾ ਜਿਹੜਾ ਤੁਹਾਨੂੰ, ਜਦੋਂ ਤੁਸੀਂ ਥੀਏਟਰ ਕਰਦੇ ਹੋ ਤਾਂ ਅੰਦਰਲਾ ਸਕੂਨ ਹੈ ਜਿਹੜਾ ਤੁਹਾਨੂੰ ਉਹ ਹਾਸਲ ਹੁੰਦਾ ਜੀ। ਵਾਕਈ ਬਿਲਕੁਲ ਠੀਕ ਹੈ। ਢਿੱਲੋਂ ਸਾਹਿਬ, ਨਿਊ ਜਰਸੀ ਤੋਂ ਸਾਡੇ ਨਾਲ ਇਸ ਵਕਤ ਕਾਲਰ ਜੁੜੇ ਨੇ ਜੀ, ਨੀਤਿਕਾ ਜੀ। ਜੀ ਆਇਆਂ ਨੂੰ ਨੀਤਿਕਾ। ਹੈਲੋ ਦੀਪਿਕਾ। ਹਾਂਜੀ ਦੀਪਿਕਾ। ਹੈਲੋ ਜੀ ਦੀਪਿਕਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਦੀਪਿਕਾ ਸਿੰਘ ਬੋਲ ਰਹੀ ਹਾਂ ਨਿਊ ਜਰਸੀ ਤੋਂ। ਜੀ ਦੀਪਿਕਾ। ਹਾਂਜੀ, ਮੈਂ ਵਿਨੂ ਜੀ ਨਾਲ ਗੱਲ ਕਰ ਸਕਦੀ ਹਾਂ? ਹਾਂਜੀ ਮੈਂ ਸੁਣ ਰਿਹਾ। ਦੀਪਿਕਾ ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਿਊਯਾਰਕ ਤੇ ਨਿਊ ਜਰਸੀ ਵਿੱਚ ਸਾਡੇ ਵੱਲੋਂ ਸਵਾਗਤ ਹੈ ਜੀ, ਬਹੁਤ ਬਹੁਤ ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਹਾਂਜੀ, ਅਸੀਂ ਬਹੁਤ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਜਰਸੀ ਸਿਟੀ ਦੇ ਵਿੱਚ। ਪਲੀਜ਼ ਜਲਦੀ ਆਓ ਤੇ ਸਾਡੇ ਢਿੱਡੀ ਪੀੜਾਂ ਪਾਓ। ਕੀ ਬਾਤ ਹੈ ਜੀ, ਥੈਂਕ ਯੂ। ਵਾਹਿਗੁਰੂ ਮਿਹਰ ਕਰਨ ਜੀ। ਬਸ ਅਸੀਂ, ਸਾਡੀ ਤਿਆਰੀ ਹੈ ਜੀ ਸਾਰੀ ਟੀਮ ਦੀ,
ਤੇ 17 ਤਰੀਕ ਨੂੰ ਸ਼ੋਅ ਹੈ, ਸਾਰੇ ਜਾਣੇ ਜ਼ਰੂਰ ਆਇਓ ਜੀ। ਪਰਿਵਾਰਕ ਸ਼ੋਅ ਹੈ, ਤੁਸੀਂ ਸਾਰੇ ਜਾਣੇ ਪਰਿਵਾਰ ਦੇ ਨਾਲ ਆਇਓ ਜੀ, ਇੰਜੋਏ ਕਰੋਗੇ। ਇਸ ਗੱਲ ਦੀ ਗਾਰੰਟੀ ਲੈਣਾ, ਕੋਈ ਵੀ ਨਿਰਾਸ਼ ਨਹੀਂ ਜਾਊਗਾ ਜੀ। ਠੀਕ ਹੈ ਜੀ, ਨਹੀਂ ਉਹ ਤੇ ਪੂਰੀ ਉਮੀਦ ਹੈ ਕਿ ਬਹੁਤ ਖੁਸ਼ ਹੋ ਕੇ ਜਾਵਾਂਗੇ। ਥੈਂਕ ਯੂ ਜੀ, ਤੇ ਥੈਂਕ ਯੂ ਵੈਸੇ ਵੀ ਤੁਹਾਨੂੰ ਮਿਲਣ ਦੀ ਬਹੁਤ ਚਾਹ ਆ, ਸੋ ਹੋਪਫੁਲੀ ਆਪਾਂ ਮਿਲਾਂਗੇ ਜ਼ਰੂਰ। ਡੈਫੀਨਿਟਲੀ ਮਿਲਾਂਗੇ ਜੀ ਆਪਾਂ ਨੂੰ। ਠੀਕ ਹੈ ਜੀ, ਹੋਰ ਸਭ ਠੀਕ ਠਾਕ ਹੈ ਜੀ? ਬਹੁਤ ਕਿਰਪਾ ਜੀ ਮਹਾਰਾਜ ਦੀ, ਥੈਂਕ ਯੂ ਸੋ ਮਚ। ਤੁਹਾਨੂੰ ਵੀ ਪਰਮਾਤਮਾ ਚੜ੍ਹਦੀਆਂ ਕਲਾ 'ਚ ਰੱਖੇ ਜੀ। ਥੈਂਕ ਯੂ, ਮਿਲਦੇ ਹਾਂ ਜੀ ਆਪਾਂ। ਥੈਂਕ ਯੂ ਦੀਪਿਕਾ। ਜੈਸੀ ਸਿਟੀ ਵੱਲੋਂ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਤੇ ਬੈਸਟ ਵਿਸ਼ੇਸ ਸਾਡੇ ਵੱਲੋਂ ਤੁਹਾਨੂੰ ਵੀ। ਥੈਂਕ ਯੂ ਦੀਪਿਕਾ ਜੀ, ਥੈਂਕ ਯੂ ਸੋ ਮਚ। ਓਕੇ ਜੀ, ਓਕੇ ਜੀ। ਟੀਵੀ 84 ਨੂੰ ਸਾਡੇ ਵੱਲੋਂ ਥੈਂਕ ਯੂ, ਥੈਂਕ ਯੂ ਦੀਪਿਕਾ। ਥੈਂਕ ਯੂ ਸੋ ਮਚ। ਸਾਰੇ ਦਰਸ਼ਕਾਂ ਨੂੰ ਮੈਂ ਦੱਸਦੇ ਹਾਂ ਕਿ ਇਹ ਜੋ ਨੌਜਵਾਨ ਤੁਸੀਂ ਮੇਰੇ ਸਾਹਮਣੇ ਆਪਣੇ ਚਹੇਤੇ ਕਲਾਕਾਰ, ਆਪਣੇ ਐਕਟਰ ਦੇ ਤੌਰ ਤੇ, ਕਾਮੇਡੀਅਨ ਦੇ ਤੌਰ ਤੇ ਜਿਹੜੇ ਟੀਵੀ ਤੇ ਦੇਖ ਰਹੇ ਹੋ, ਇਹ ਬੜੀ ਇੰਨੇ ਜਿਹੇ ਸਲਿਮ ਜੇ, ਬਿਲਕੁਲ ਫਿੱਟ, ਇੱਕਦਮ ਇਹਨਾਂ ਦੀ ਜਿਹੜੀ ਪਰਸਨੈਲਿਟੀ ਹੈਗੀ ਆ, ਪਤਾ ਨਹੀਂ ਟੀਵੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਬੜੇ ਮੋਟੇ ਲੱਗਨੇ ਆ, ਪਰ ਅਸੀਂ ਹੈਗੇ ਨਹੀਂ ਆ, ਇਨਕਲੂਡਿੰਗ ਮੀ। ਅਸੀਂ ਬਿਲਕੁਲ ਠੀਕ ਠਾਕ, ਮੈਂ ਤੇ ਚਲੋ ਠੀਕ ਹੈ, ਲੋਕਲ ਆਪਾਂ ਮਿਲਦੇ ਹੈਗੇ ਆ, ਪਰ ਇਹ ਤੁਹਾਡੇ ਕਲਾਕਾਰ, ਇਹਨਾਂ ਨੂੰ ਤਾਂ ਦੇਖਣਾ ਬਣਦਾ ਹੈਗਾ ਕਿਉਂਕਿ ਇੱਕਦਮ ਬਿਲਕੁਲ ਜ਼ਬਰਦਸਤ ਇਹਨਾਂ ਦੀ ਜਦੋਂ ਐਂਟਰੀ ਹੋਈ ਆ, ਇੱਕਦਮ ਮਤਲਬ ਇਦਾਂ ਲੱਗ ਰਿਹਾ ਸੀ ਕਿ ਕੋਈ ਕਾਲਜ ਚ ਪੜਨ ਵਾਲਾ ਕੋਈ ਮੁੰਡਾ ਹੈਗਾ। ਸੋ ਤੁਹਾਡੀ ਇਹ ਪਰਸਨੈਲਿਟੀ ਦਾ ਰਾਜ਼ ਕੀ ਹੈਗਾ? ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਐਕਚੁਅਲੀ ਸਿੰਪਲ ਜੀ ਗੱਲ ਹੈ ਜੀ, ਮੈਂ ਤਾਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਹੁੰਦਾ, ਹਰੇਕ ਬੰਦਾ ਕਹਿੰਦਾ ਮੈਂ ਆਪਦੀ ਮਾਂ ਨੂੰ, ਮੈਂ ਆਪਦੀ ਧੀ ਨੂੰ, ਮੈਂ ਆਪਦੀ ਭੈਣ ਨੂੰ, ਜਾਂ ਆਪਦੀ ਤੁਸੀਂ ਫੈਂਸੀ ਨੂੰ, ਹਰੇਕ ਬੰਦਾ ਕਹਿੰਦਾ ਮੈਂ ਪਿਆਰ ਕਰਦਾ ਜੀ। ਜ਼ਿੰਦਗੀ 'ਚ ਹਰੇਕ ਬੰਦੇ ਨੂੰ ਕਿਸੇ ਨਾ ਕਿਸੇ ਨਾਲ ਪਿਆਰ ਹੁੰਦਾ, ਪਰ ਮੈਂ ਉਹ ਕਹਿਣਾ ਹੁੰਦਾ ਜਿਹੜਾ ਬੰਦਾ ਆਪਦੇ ਆਪ ਨੂੰ ਪਿਆਰ ਨਹੀਂ ਕਰਦਾ ਉਹ ਕਿਸੇ ਨੂੰ ਪਿਆਰ ਕਰ ਹੀ ਨਹੀਂ ਸਕਦਾ ਜੀ। ਸਭ ਤੋਂ ਪਹਿਲਾਂ ਆਪਦੇ ਆਪ ਨੂੰ ਪਿਆਰ ਕਰੋ ਜੀ, ਆਪਦੀ ਸਿਹਤ ਬਣਾਓ ਜੀ। ਨਹੀਂ ਅੱਜ ਕੱਲ੍ਹ ਸਾਡਾ ਸਮਾਜ ਜਿਹੜਾ ਨਿਗਰਨ ਤੇ ਲੱਗਿਆ ਹੋਇਆ, ਨਸ਼ਿਆਂ ਵਾਲੇ ਪਾਸੇ ਤੁਰਿਆ ਹੋਇਆ ਜੀ। ਤਾਂ ਮੇਰੇ ਖਿਆਲ 'ਚ 24 ਘੰਟਿਆਂ ਦੇ ਵਿੱਚੋਂ ਜੇ ਤੁਸੀਂ ਸਾਰੇ ਕੰਮ ਨੂੰ ਦਿੰਦੇ ਤਾਂ ਅੱਧਾ ਘੰਟਾ ਆਪਦੀ ਸਿਹਤ ਵਾਸਤੇ ਜ਼ਰੂਰ ਕੱਢਣਾ ਚਾਹੀਦਾ ਜੀ। ਮੈਂ ਤਾਂ ਭੱਜਦਾ ਰਹਿਣਾ ਜੀ, ਮੈਨੂੰ ਖੇਡਣ ਦਾ ਸ਼ੌਂਕ ਹੈ ਜੀ, ਮੈਂ ਵਾਲੀਬਾਲ ਮੇਰੀ ਫੇਵਰਿਟ ਗੇਮ ਹੈ, ਤਾਂ ਜਦੋਂ ਵੀ ਟਾਈਮ ਮਿਲਦਾ ਮੈਂ ਕਰਦਾ ਰਹਿਣਾ। ਢਿੱਲੋਂ ਸਾਹਿਬ, ਇਹ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਮਤਲਬ ਬੈਲੈਂਸ ਕਿਵੇਂ ਬਣਾਉਂਦੇ ਹੋ? ਸਿਹਤ ਦੀ ਵੀ ਗੱਲ ਹੈਗੀ ਹੈ, ਖੇਡਣ ਦੀ ਵੀ ਗੱਲ ਹੈਗੀ ਹੈ, ਤੁਸੀਂ ਕਾਮੇਡੀਅਨ ਵੀ ਹੋ ਔਰ ਸਟੇਜ ਤੇ ਵੀ ਤੁਸੀਂ ਕਰ ਰਹੇ ਹੋ, ਸਾਰਾ ਕੁਝ ਕਿਸ ਤਰ੍ਹਾਂ ਮਤਲਬ? ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਕਹਿੰਦੇ ਉਹਦੀ ਮਰਜ਼ੀ ਤੋਂ ਬਿਨਾਂ ਪਤਾ ਨਹੀਂ ਹਿਲਦਾ, ਮਹਾਰਾਜ ਨੇ ਸਭ ਕੁਝ ਲਿਖਿਆ ਹੁੰਦਾ ਜੀ, ਵੇਲੇ ਵਕਤ ਸਿਰ ਸਾਰੀਆਂ ਚੀਜ਼ਾਂ ਹੁੰਦੀਆਂ ਜਾਂਦੀਆਂ ਨੇ ਜੀ। ਦੋਸਤੋ, ਫਿਰ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੀ 17 ਅਕਤੂਬਰ ਨੂੰ ਨਿਊ ਜਰਸੀ ਰਾਜਵੀਰ ਐਂਟਰਟੇਨਮੈਂਟ ਤੇ ਲਖਵੀਰ ਜੌਲ ਵੱਲੋਂ ਇਹ ਪ੍ਰੋਗਰਾਮ, ਇਹ ਸਟੇਜ ਸ਼ੋਅ NRI ਜਿਸ ਨੂੰ ਲੈ ਕੇ ਆ ਰਹੇ ਨੇ ਵਿਨੋ ਢਿੱਲੋਂ ਜੀ ਆਪਣੀ ਪੂਰੀ ਟੀਮ ਦੇ ਨਾਲ, ਜਿਹੜੇ ਆਰਟਿਸਟ ਇੰਡੀਆ ਤੋਂ ਆਏ ਹੋਏ ਨੇ ਤੁਹਾਡੇ ਸਾਹਮਣੇ। ਮੈਂ ਦੱਤਾ ਸਾਹਿਬ ਤੁਹਾਨੂੰ ਰੋਕਣਾ ਚਾਹੁੰਦਾ ਜੀ, ਮੈਂ ਟੀਮ ਨਹੀਂ ਲੈ ਕੇ ਆਇਆ ਜੀ, ਉਹਨਾਂ ਦੀ ਬਦੌਲਤ ਮੈਂ ਇੱਥੇ ਤੁਰਿਆ ਫਿਰਦਾ। ਬਹੁਤ ਹੀ ਸੀਨੀਅਰ ਕਲਾਕਾਰ, ਸਾਡੇ ਧਰਾਟ ਕਲਾਕਾਰ BN ਸ਼ਰਮਾ ਭਾਜੀ ਹੁਣੀ ਸਾਡੇ ਗ੍ਰੈਂਡ ਸੀਨੀਅਰ ਨੇ ਸਾਡੇ ਜੀ, ਜਿਨ੍ਹਾਂ ਨੂੰ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ। ਉਹਨਾਂ ਦੀ ਰਹਿਨੁਮਾਈ ਹੇਠ ਅਸੀਂ ਸਾਰੇ ਜਾਣੇ ਆਏ ਹਾਂ ਜੀ। ਬਾਕੀ ਅਸੀਂ 9 ਜਣੇ ਦੀ ਟੀਮ ਹੈ, ਪਰ ਜੋ ਤੁਸੀਂ ਸਟੇਜ ਤੇ ਦੇਖੋਗੇ ਤਾਂ ਘੱਟੋ ਘੱਟ ਤੁਹਾਨੂੰ 25-30 ਜਾਣੇ ਲੱਗਣਗੇ, ਕਿਉਂਕਿ ਇੱਕ ਬੰਦੇ ਦੇ 3-3 4-4 ਕਰੈਕਟਰ ਨੇ ਜੀ। ਮੈਂ ਤਾਂ ਇੱਕ ਟੀਮ ਦਾ ਕਰਿੰਦਾ ਜੀ, ਅਸੀਂ ਸਾਰੇ ਜਾਣੇ, ਕਿਉਂਕਿ ਥੀਏਟਰ ਦੇ ਵਿੱਚ ਕੋਈ ਸਟਾਰ ਨਹੀਂ ਹੁੰਦਾ ਜੀ, ਕੋਈ ਸਭ ਇੱਕ ਬਰਾਬਰ ਹੁੰਦੇ ਨੇ। ਕਮਾਂਡੋ ਵਾਲਾ ਕੰਮ ਹੁੰਦਾ, ਹਰੇਕ ਇੱਕ ਦੂਜੇ ਨੂੰ ਸਪੋਰਟ ਕਰਕੇ, ਇੱਕ ਦੂਜੇ ਨੂੰ, ਜਦੋਂ ਤੁਸੀਂ ਤੁਹਾਡੀ ਕੈਮਿਸਟਰੀ ਸਟਰੋਂਗ ਹੋਵੇ ਤਾਂ ਹੀ ਥੀਏਟਰ ਕਰ ਸਕਦੇ ਹੋ ਤੁਸੀਂ। ਜੇ ਥੀਏਟਰ 'ਚ ਕੋਈ ਆਪਦੇ ਆਪ ਨੂੰ ਸਟਾਰ ਸਮਝਦਾ, ਉਹ ਥੀਏਟਰ ਮੇਰੇ ਖਿਆਲ ਹੋ ਹੀ ਨਹੀਂ ਸਕਦਾ ਜੀ, ਕਿਉਂਕਿ ਤੁਹਾਡੀ ਕੋਆਰਡੀਨੇਸ਼ਨ ਉਨੀ ਵਧੀਆ ਨਹੀਂ ਹੋਣੀ, ਦੈਨ ਯੂ ਆਰ ਫੇਲੀਅਰ ਜੀ। ਸਾਡੀ ਟੀਮ ਹੈ ਜੀ ਸਾਰੀ, BN ਸ਼ਰਮਾ ਭਾਈ ਦੀ ਰਹਿਨੁਮਾਈ ਹੈ ਜੀ, ਉਹ ਸਾਡੇ ਵੱਡੇ ਨੇ ਜੀ, ਪਰ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੀ। ਉਹ ਇੱਕ ਛੋਟੇ ਬੱਚੇ ਦੀ ਤਰ੍ਹਾਂ ਕੰਮ ਕਰਦੇ ਨੇ ਥੀਏਟਰ ਦੇ ਵਿੱਚ ਜੀ, ਤਾਂ ਸਲੂਟ ਹੈ ਜੀ ਉਹਨਾਂ ਨੂੰ, ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ। ਢਿੱਲੋਂ ਸਾਹਿਬ, ਇਹ ਜੋ ਇੰਨੀ ਵਿਨਮਰਤਾ ਹੈਗੀ ਹੈ, ਇਹ ਮੈਨੂੰ ਬੜਾ ਮਜ਼ਾ ਆਉਂਦਾ ਹੈ, ਮੇਰੀ ਰੂਹ ਖੁਸ਼ ਹੋ ਜਾਂਦੀ ਜਦੋਂ ਮੈਂ ਉਸ ਮੁਕਾਮ ਤੇ ਪਹੁੰਚੇ ਹੋਏ ਕਲਾਕਾਰਾਂ ਨੂੰ, ਜਦੋਂ ਇੰਨਾ ਹੰਬਲ, ਇੰਨਾ ਆਪਣਾ ਸਾਰਾ ਕ੍ਰੈਡਿਟ ਜਦੋਂ ਹੈ ਆਪਣੇ ਸੀਨੀਅਰ ਆਰਟਿਸਟ ਨੂੰ ਦਿੰਦੇ ਹੈਗੇ। ਮੈਨੂੰ ਪਤਾ ਉਹ ਡਿਜ਼ਰਵ ਕਰਦੇ ਆ, ਸਾਡੇ ਸਾਰੇ ਜਿਹੜੇ ਸੀਨੀਅਰ ਹੈਗੇ, ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖ ਰਹੇ ਹਾਂ। ਪਰ ਅੱਜ ਕੱਲ੍ਹ ਦੀ ਜੋ ਨੌਜਵਾਨ ਪੀੜ੍ਹੀ ਹੈ, ਉਹਨਾਂ ਨੂੰ ਬਹੁਤ ਜ਼ਰੂਰਤ ਹੈ ਕਿ ਉਹ ਇਹ ਸਭ ਕੁਝ ਸਿੱਖਣ, ਤੇ ਮੈਨੂੰ ਲੱਗਦਾ ਹੈ ਕਿ ਇਦਾਂ ਦੇ ਸ਼ੋਜ਼ ਦੀ ਵੀ ਬੜੀ ਜ਼ਰੂਰਤ ਹੈਗੀ ਹੈ, ਬਹੁਤ ਜ਼ਰੂਰਤ ਹੈ। ਨਹੀਂ, ਮੈਂ ਤਾਂ ਇੱਕ ਗੱਲ ਵੀ ਮੈਂ ਤਾਂ ਕਰਦਾ ਜੀ, ਇਹ ਜਦੋਂ ਤੁਸੀਂ ਸ਼ੋਅ ਦੇਖੋਗੇ ਨਾ ਜੀ, ਤਾਂ ਆਪਾਂ ਕਹਿੰਦੇ ਆ ਚਲੋ ਫੈਨ ਫੋਲੋਇੰਗ ਹੁੰਦੀ ਹੈ ਤੁਹਾਡੀ ਜੀ, ਪਰ ਛੋਟੇ ਤੋਂ ਛੋਟਾ ਕਿਰਦਾਰ ਵੀ ਜਿਹੜਾ ਨਵੇਂ ਵੀ ਸਾਡੇ ਮੇਰੇ ਜੂਨੀਅਰਸ ਆਏ ਨੇ ਇਹਦੇ ਵਿੱਚ ਜੀ, ਹਨਾ, ਤਾਂ ਸਲੂਟ ਆ ਉਹਨਾਂ ਨੂੰ। ਮੈਨੂੰ ਲੱਗਦਾ ਹੁੰਦਾ ਮੇਰੇ ਤੋਂ ਕਿਤੇ ਜ਼ਿਆਦਾ ਵਧੀਆ ਕਲਾਕਾਰ ਨੇ, ਹਨਾ ਜੀ, ਤਾਂ ਪਰਮਾਤਮਾ ਉਹਨਾਂ ਦੀ ਵੀ ਸੁਣੂਗਾ ਜੀ। ਤਾਂ ਮੈਂ ਹੁਣ ਆਪਦੇ ਆਪ ਨੂੰ ਸਟਾਰ ਸਮਝੀ ਜਾਵਾਂ, ਮੈਂ ਉਹਨਾਂ ਨੂੰ ਚਬਲਾਵਾਂ ਨਾ, ਪਰ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੀ। ਉਹਨਾਂ ਕੋਲੇ ਟਾਈਮਿੰਗ ਹੈ, ਨਵੀਂ ਪੀੜ੍ਹੀ ਹੈ ਜੀ, ਮੇਰੇ ਤੋਂ ਗਾਂਹ ਵਾਲੀ ਜਨਰੇਸ਼ਨ ਹੈ ਜੀ, ਤਾਂ ਮੈਨੂੰ ਇਹ ਹੁੰਦਾ ਉਹਨਾਂ ਨੂੰ ਫੋਲੋ ਅਪ ਹੀ ਕਰਦੇ, ਕਿਉਂਕਿ ਕੰਪਿਊਟਰ ਅਪਗ੍ਰੇਡ ਹੁੰਦੇ ਰਹਿਣੇ ਚਾਹੀਦੇ ਹਨ ਜੀ, ਤਾਂ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ। ਤੁਸੀਂ ਦੇਖੋਗੇ ਬਾਕਮਾਲ ਸਾਰੇ ਆਪਦੇ ਕਲਾ ਦੇ ਮਾਹਰ ਨੇ ਜੀ। ਜੀ, ਸੋ ਢਿੱਲੋਂ ਸਾਹਿਬ, ਇਹ ਕ੍ਰੈਡਿਟ ਤੁਹਾਡੇ ਵੱਲੋਂ ਪਰਸਨਲ ਤੌਰ ਤੇ ਤੁਹਾਡੀ ਕਾਮਯਾਬੀ ਦਾ ਤੁਸੀਂ ਕਿਹਨਾਂ ਨੂੰ ਦੇਣਾ ਚਾਹੁੰਦੇ ਹੋ? ਮੈਂ ਤਾਂ ਜੀ ਸਭ ਤੋਂ ਵੱਡਾ ਤਾਂ ਵਾਹਿਗੁਰੂ ਦਾ, ਉਸ ਪਰਵਰਦਿਗਾਰ ਦਾ ਸ਼ੁਕਰੀਆ ਅਦਾ ਕਰਦਾ ਜਿਹਨੇ ਭਾਗ ਲਾਏ ਨੇ ਜੀ, ਕਿਉਂਕਿ ਤੁਸੀਂ ਮਿਹਨਤ ਤਾਂ ਸਾਰੀ ਉਮਰ ਹੀ ਕਰਦੇ ਰਹਿੰਦੇ ਹੋ ਜੀ।
ਪਰ ਸਹੀ ਜਗ੍ਹਾ ਤੇ ਸਹੀ ਕਲਿੱਕ ਹੋਣਾ ਹੈ ਨਾ ਜੀ, ਇੱਕ ਟਾਈਮ ਦੇ ਨਾਲ, ਵਕਤ ਦੇ ਨਾਲ, ਉਹ ਪਰਮਾਤਮਾ ਹੀ ਉਹ ਵਕਤ ਲਿਆਉਂਦਾ ਜੀ। ਪਰ ਕੰਮ ਤਾਂ ਹੁਣ ਮੈਂ ਸੋਚਦਾ ਮੈਂ ਪਹਿਲਾਂ ਵੀ ਇਹੀ ਕੰਮ ਕਰਦਾ ਸੀ ਨਾ ਜੀ, ਮਹਾਰਾਜ ਨੇ ਇਹ ਦਿਨ ਲਿਆਂਦੇ ਨੇ ਜੀ। ਸਭ ਤੋਂ ਵੱਡਾ ਸ਼ੁਕਰੀਆ ਅਦਾ ਕਰਦਾ ਜੀ ਮੈਂ ਬਾਬਾ ਜੀ ਦਾ, ਸਾਡੇ ਮਹਾਰਾਜ ਦਾ, ਹੈ ਨਾ, ਤੇ ਰੱਬ ਦਾ, ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਜੀ। ਔਰ ਉਸ ਤੋਂ ਬਾਅਦ ਜੀ ਆਪਦੇ ਮਦਰ ਫਾਦਰ ਆਉਂਦੇ ਨੇ, ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ, ਜਿਨ੍ਹਾਂ ਦੇ ਕਰਕੇ ਮੈਂ ਸਵਾਸ ਲੈ ਰਿਹਾ, ਜਿਨ੍ਹਾਂ ਦੇ ਕਰਕੇ ਆ ਵਜੂਦ ਆ ਮੇਰਾ ਜਿਹੜਾ ਇਸ ਵੇਲੇ ਹੈਗਾ ਜੀ। ਮੇਰੇ ਫਾਦਰ ਸਾਹਿਬ ਉਹਨਾਂ ਨੂੰ, ਮੇਰੇ ਮਦਰ ਨੂੰ ਜਾਂਦਾ ਜੀ, ਪਰਮਾਤਮਾ ਉਹਨਾਂ ਨੂੰ ਲੰਮੀ ਉਮਰ ਦੇਵੇ, ਉਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਜੀ, ਉਹਨਾਂ ਦੀ ਬਦੌਲਤ ਇੱਥੇ ਬੈਠਾ। ਤੀਜਾ ਮੇਰਾ ਸਪੋਰਟ ਕੀਤਾ ਮੇਰੇ ਵਾਈਫ ਨੇ ਤੇ ਮੇਰੇ ਬੱਚਿਆਂ ਨੇ, ਹੈ ਨਾ ਜੀ, ਤੇ ਕਿਉਂਕਿ ਮੈਂ ਬਾਹਰ ਤੁਰਿਆ ਫਿਰਦਾ ਰਹਿਣਾ ਜੀ, ਉੱਧਰ ਉੱਧਰ ਕਰਦਾ, ਉਹਨਾਂ ਦਾ ਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਜੀ। ਬਾਕੀ ਪਰਿਵਾਰ ਦਾ ਤੇ ਤੁਹਾਨੂੰ ਸਭ ਤੋਂ ਵੱਡਾ ਗੱਲ ਜਿਹੜੇ ਮੈਨੂੰ ਚਾਹਣ ਵਾਲੇ ਨੇ, ਜਿਨ੍ਹਾਂ ਦੀ ਬਦੌਲਤ ਮੈਂ ਇੱਥੇ ਹਾਂ। ਬਿਲਕੁਲ ਠੀਕ ਹੈ, ਵੈਰੀ ਨਾਈਸ। ਕਈ ਵਾਰ ਕੀ ਹੁੰਦਾ ਹੈ ਕਿ ਇੱਕ ਕਲਾਕਾਰ ਜਿਹੜਾ ਹੈਗਾ ਨਾ, ਉਹ ਕੱਲਾ ਵੀ ਤੁਰਿਆ ਜਾਂਦਾ ਹੈ, ਪਰ ਜੇ ਇਹ ਬਾਹਾਂ ਲੱਗ ਜਾਣ ਨਾਲ, ਪੈਰ ਲੱਗ ਜਾਣ ਉਹਦੇ, ਤੇ ਫਿਰ ਖੰਭ ਵੀ ਨਾਲ ਹੀ ਲੱਗ ਜਾਂਦੇ ਹੈਗੇ ਆ। ਬਿਲਕੁਲ। ਔਰ ਪੰਜਾਬੀਆਂ ਦਾ ਤਾਂ ਬਹੁਤ ਵਧੀਆ ਸੁਭਾਅ ਹੈ ਜੀ, ਕਿਉਂਕਿ ਫਰਾਕ ਦਿਲ ਹੁੰਦੇ ਨੇ ਸਾਰੇ ਜੀ। ਤਾਂ ਤੁਸੀਂ ਦੇਖਿਆ ਕਲਾਕਾਰ ਤਾਂ ਇੱਕ ਸਿੰਪਲ ਹੁੰਦਾ, ਤਾੜੀਆਂ ਦਾ ਭੁੱਖਾ ਹੁੰਦਾ। ਜਦੋਂ ਐਂ ਕਰੋ ਨਾ ਤਾਂ ਕਲਾਕਾਰ ਉੱਤੇ ਨੂੰ ਉੱਠਦਾ। ਤਾਂ ਆਪਣੇ ਪੰਜਾਬੀਆਂ ਦਾ ਸੁਭਾਅ ਹੈ ਜਿਹਨੂੰ ਜੇ ਕਦੇ ਕਦੇ ਗਲਤ ਕੰਮ ਕਰੋ, ਐ ਤਾੜੀ ਤੋਂ ਕੱਲਾ ਹੱਥ ਵੀ ਚੱਕ ਲੈਂਦੇ ਨੇ, ਫਿਰ ਐਂ ਵੀ ਕਰਨ ਲੱਗ ਜਾਂਦੇ ਨੇ। ਤਾਂ ਪਰਮਾਤਮਾ ਐਂ ਹੀ ਰੱਖੇ ਜੀ, ਹੈ ਨਾ। ਵਾਕਈ ਬਿਲਕੁਲ ਜੀ। ਤਾਂ ਦੋਸਤੋ, ਟੀਵੀ 84 ਤੇ ਲਾਈਵ ਤੁਸੀਂ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੈਗੇ ਹੋ। ਗੱਲ ਕਰ ਰਹੀ ਹਾਂ ਮੈਂ ਬੀਨੋ ਢਿੱਲੋਂ ਜੀ ਦੇ ਨਾਲ। ਪ੍ਰੋਗਰਾਮ ਸਟੇਜ ਸ਼ੋਅ ਜਿਹੜਾ ਬੜੀਆਂ ਧੁੰਮਾਂ ਪਾ ਰਿਹਾ ਹੈਗਾ, NRI 7 ਨਵੰਬਰ ਤੇ ਹੁਣ ਆਉਣ ਵਾਲੀ 17 ਅਕਤੂਬਰ ਨੂੰ ਤੁਸੀਂ ਸਾਰੇ ਵੇਖੋਗੇ। ਹੁਮ ਹੁਮਾ ਕੇ ਤੁਸੀਂ ਪਹੁੰਚਣਾ ਹੈ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।